ਮੰਦਰ ਸੀ ਜਾਂ ਗੁਰਦੁਆਰਾ ਸੀ, ਲੇਕਿਨ ਮੰਦਰ ਦੇ ਚਾਂਸਿਸ ਨੇ। ਤੇ ਇੱਥੋਂ ਆਪਣੀ ਮਜ਼ਹਬੀ ਰਸੂਮਾਤ ਅਦਾ ਕਰਨ ਵਾਸਤੇ ਅੰਦਰ ਜਾਂਦੇ ਹੋਣੇ। ਤੇ ਇਹ ਬਿਲਡਿੰਗ ਅੱਜ ਵੀ ਮੌਜੂਦ ਹੈ, ਗੋ ਕਿ ਇਹਦੇ ਵਿੱਚ ਹੁਣ ਸਕੂਲ ਬਣ ਚੁੱਕਿਆ। ਤੇ ਮੇਰੀ ਕੋਸ਼ਿਸ਼ ਹੈ ਕਿ ਮੈਂ ਤੁਹਾਨੂੰ ਇਹਦੇ ਦਰਵਾਜ਼ਿਆਂ 'ਤੇ ਜੋ ਵੀ ਕੁਝ ਲਿਖਿਆ ਤੁਹਾਨੂੰ ਵਿਖਾਲਣਾ, ਉਹ ਪੜ੍ਹ ਕੇ ਦੱਸਣਾ ਹੈ ਕੀ ਹੈ। ਇਹ ਸਾਰਾ ਇੱਕ ਦਰਵਾਜ਼ਾ ਇਸ ਬਿਲਡਿੰਗ ਦੇ ਦੂਸਰੀ ਸਾਈਡ 'ਤੇ ਵੀ, ਉਹਦੇ 'ਤੇ ਵੀ ਕੁਝ ਲਿਖਿਆ। ਮੈਂ ਉਧਰ ਵੀ ਜਾ ਕੇ ਤੁਹਾਨੂੰ ਦਿਖਾਲਣਾ, ਉਹ ਵੀ ਪੜ੍ਹ ਕੇ ਦੱਸਣਾ। ਇਹ ਦੇਖੋ ਜੀ, ਲੋ ਜੀ, ਇਹ ਆ ਗਿਆ ਰਾਮਤਲਾਈ ਤਲਾਬ। ਇਹ ਮੇਰੇ ਲੈਫਟ ਸਾਈਡ ਤੁਸੀਂ ਵੇਖ ਸਕਦੇ ਹੋ, ਇਹ ਤਲਾਬ ਹੈਗਾ, ਕਦੀਮੀ ਤਾਰੀਖੀ ਤਲਾਬ। ਇਹ ਵੀ ਤੁਹਾਨੂੰ ਵਿਖਾਲਣਾ। ਇਸ ਸਾਈਡ ਤੇ ਇਹ ਕੁਝ ਲਿਖਿਆ ਹੈ, ਇਹ ਕੋਈ ਪੁਰਾਣਾ ਦਰਵਾਜ਼ਾ ਹੈ, ਬਹੁਤ ਕਦੀਮੀ ਦਰਵਾਜ਼ਾ, ਤੇ ਇਹਦੇ ਉੱਤੇ ਕੁਝ ਲਿਖਿਆ ਹੈ। ਇਹ ਹੁਣ ਹਿੰਦੀ ਲਿਖੀ ਹੈ ਜਾਂ ਕਿਹੜੀ ਜ਼ਬਾਨ ਹੈ, ਕਲੀਅਰ ਨਹੀਂ। ਤੇ ਜਿਹੜੇ ਦੋਸਤ ਇੰਡੀਆ 'ਚ ਰਹਿੰਦੇ ਨੇ ਔਰ ਇਹ ਲੈਂਗੁਏਜ ਪੜ੍ਹ ਸਕਦੇ ਨੇ, ਜ਼ਰਾ ਕਮੈਂਟ ਦੇ ਵਿੱਚ ਪੜ੍ਹ ਕੇ ਦੱਸੋ ਇਹ ਕੀ ਲਿਖਿਆ। ਇਹ ਸਾਰਾ ਇੱਕ ਦਰਵਾਜ਼ਾ ਇਸ ਬਿਲਡਿੰਗ ਦੇ ਦੂਸਰੀ ਸਾਈਡ 'ਤੇ ਵੀ, ਉਹਦੇ 'ਤੇ ਵੀ ਕੁਝ ਲਿਖਿਆ। ਮੈਂ ਉਧਰ ਵੀ ਜਾ ਕੇ ਤੁਹਾਨੂੰ ਦਿਖਾਲਣਾ, ਉਹ ਵੀ ਪੜ੍ਹ ਕੇ ਦੱਸਣਾ। ਇਹ ਦੇਖੋ ਜੀ, ਕਿਆ ਖੂਬਸੂਰਤ ਪੁਰਾਣਾ ਦਰਵਾਜ਼ਾ। ਇਹ ਕੋਈ ਮੰਦਰ ਲੱਗਦਾ, ਉਹਦਾ ਦਰਵਾਜ਼ਾ ਲੱਗ ਰਿਹਾ। ਦੇਖੋ ਇੱਟਾਂ ਕੈਸੀ ਗੁਲਾਈ ਦੇ ਨਾਲ ਕੱਟ ਕੇ ਤੇ ਉੱਤੇ ਪਲਸਤਰ ਕੀਤਾ ਹੈ। ਇਹ ਛੋਟੀ ਇੱਟ ਦਾ ਇਸਤੇਮਾਲ ਨਹੀਂ ਹੋਇਆ। ਇਹ ਦਰਵਾਜ਼ਾ ਦੇਖੋ ਜੀ, ਉਹਦੇ ਤੇ ਡਿਜ਼ਾਈਨਿੰਗ ਸੀਮੈਂਟ ਦੀ, ਤੇ ਇਹ ਦਰਵਾਜ਼ਾ ਬੰਦ ਕਰ ਦਿੱਤਾ ਗਿਆ। ਇਹ ਤੇ ਥੰਮ ਇਹਦੇ ਮੌਜੂਦ ਨੇ। ਇਹ ਦੇਖੋ ਨਾ ਕੈਸੇ ਖੂਬਸੂਰਤ ਨਕਸ਼ਨਕਾਰੀ ਹੋਈ ਹੈ। ਦੋਸਤੋ ਕਦੀ ਉਹ ਵੀ ਦਿਨ ਹੋਣੇ ਨੇ ਜਦੋਂ ਇੱਥੋਂ ਦੀ ਅੰਦਰ ਜਾਂਦੇ ਹੋਏ ਨੇ। ਹੁਣ ਅੱਲਾ ਬਿਹਤਰ ਜਾਣਦਾ ਮੰਦਰ ਸੀ ਜਾਂ ਗੁਰਦੁਆਰਾ ਸੀ, ਲੇਕਿਨ ਮੰਦਰ ਦੇ ਚਾਂਸਿਸ ਨੇ। ਤੇ ਇੱਥੋਂ ਆਪਣੀ ਮਜ਼ਹਬੀ ਰਸੂਮਾਤ ਅਦਾ ਕਰਨ ਵਾਸਤੇ ਅੰਦਰ ਜਾਂਦੇ ਹੋਣੇ। ਤੇ ਇਹ ਬਿਲਡਿੰਗ ਅੱਜ ਵੀ ਮੌਜੂਦ ਹੈ, ਗੋ ਕਿ ਇਹਦੇ ਵਿੱਚ ਹੁਣ ਸਕੂਲ ਬਣ ਚੁੱਕਿਆ। ਇਹਦੇ ਵਿੱਚ ਸਕੂਲ ਬਣ ਚੁੱਕਿਆ। ਤੇ ਇਹ ਇਹਦੇ ਇਸ ਸਾਈਡ ਤੇ ਇਹ ਮੰਦਰ, ਇਹ ਇਹਦੀਆਂ ਸੀੜੀਆਂ ਜਨਾਬ, ਮੰਦਰ ਦੀਆਂ ਸੀੜੀਆਂ ਥੱਲੇ ਆਉਣ ਵਾਸਤੇ। ਤੇ ਇਹ ਵੀ ਜਿਹੜਾ ਨਾ ਮਜ਼ਹਬੀ ਰਸੂਮਾਤ ਇਹਦੇ 'ਚ ਅਦਾ ਕਰ ਦਿੰਦੇ ਸਨ ਗੈਰ ਮੁਸਲਿਮ 1947 ਦੀ ਪਾਰਟੀਸ਼ਨ ਤੋਂ ਪਹਿਲੇ। ਤੇ ਫਿਰ ਜਦੋਂ 1947 ਦੀ ਪਾਰਟੀਸ਼ਨ ਹੋ ਗਈ, ਉਸ ਤੋਂ ਬਾਅਦ ਫਿਰ ਇੱਥੇ ਪਾਕਿਸਤਾਨ ਦੇ ਜਿਹੜੇ ਸਿਆਸੀ ਲੀਡਰਾਂ ਨੇ, ਜਿਨ੍ਹਾਂ 'ਚ ਜ਼ੁਲਫਕਾਰ ਅਲੀ ਭੁੱਟੋ ਸਰਫਰਿਸ ਨੇ, ਉਹਨਾਂ ਨੇ ਇੱਥੇ ਜਲਸੇ ਵੀ ਕੀਤੇ ਨੇ ਇਲੈਕਸ਼ਨ ਦੇ ਵਿੱਚ। ਜਦੋਂ 70s ਦੀ ਦਹਾਈ ਦੇ ਵਿੱਚ ਉਹਨਾਂ ਨੇ ਆਪਣਾ ਜ਼ੁਲਫਕਾਰ ਅਲੀ ਭੁੱਟੋ ਸਾਬਕ ਵਜ਼ੀਰ ਆਜ਼ਮ ਪਾਕਿਸਤਾਨ, ਉਹਨਾਂ ਨੇ ਆਪਣਾ ਬੜਾ ਵੱਡਾ ਇੱਥੇ ਜਲਸਾ ਕੀਤਾ ਸੀ। ਤੇ ਉਸ ਹਿਸਾਬ ਨਾਲ ਬੜਾ ਵੱਡਾ ਜਲਸਾ ਸੀ। ਤੇ ਇਹ ਹੁਣ ਤੁਹਾਨੂੰ ਮੈਂ ਵਿਖਾਲਣਾ ਬਿਲਡਿੰਗ ਦੇ ਨਾਲੇ ਦੂਸਰੀ ਸਾਈਡ ਤੇ ਜਿਹੜਾ ਦਰਵਾਜ਼ਾ ਇਹਦਾ, ਉਹਦੇ ਉੱਤੇ ਵੀ ਜਿਹੜਾ ਜਿਸ ਤਰ੍ਹਾਂ ਤੁਹਾਨੂੰ ਮੈਂ ਕਿਹਾ ਕੁਝ ਲਿਖਿਆ ਹੈ ਹਿੰਦੀ ਦੇ ਵਿੱਚ, ਗੁਰਮੁਖੀ, ਤੇ ਉਹ ਤੁਹਾਨੂੰ ਦੱਸਣਾ। ਖੈਰ ਇਹ ਦਰਵਾਜ਼ਾ ਆ ਗਿਆ ਜੀ ਮੇਨ ਇਹਦਾ ਮੰਦਰ ਦਾ। ਜਾ ਕੇ ਇਹ ਤਲਾਬ ਥੋੜ੍ਹਾ ਜਿਹਾ ਵਿਖਾਲਣਾ, ਫਿਰ ਉਹਦੇ ਅੱਗੇ ਜਾ ਕੇ ਤੁਹਾਨੂੰ ਮੰਦਰ ਵਿਖਾਲਣਾ। ਤੇ ਉਹਦੇ ਉੱਤੇ ਕਾਫੀ ਵਾਜ਼ਿਆ ਤੌਰ ਤੇ ਕੁਝ ਲਿਖਿਆ ਹੈ ਹਿੰਦੀ ਦੇ ਵਿੱਚ, ਜ਼ਰਾ ਗੁਰਮੁਖੀ ਦੇ ਵਿੱਚ, ਉਹ ਪੜ੍ਹ ਕੇ ਤੁਸੀਂ ਮੈਨੂੰ ਦੱਸਣਾ। ਪਹਿਲਾਂ ਇਹ ਦੇਖੋ, ਲੋ ਜੀ, ਇਹ ਪੁਰਾਣਾ ਸਿਆਲਕੋਟ। ਇਹ ਪੁਰਾਣੀਆਂ ਬਿਲਡਿੰਗਾਂ ਨੇ ਦੋਸਤੋ। ਇਹ ਮੰਦਰ ਦੇ ਚਾਰੋਂ ਤਰਫ ਉੱਤੇ ਰਿਹਾਇਸ਼ਾਂ ਨੇ, ਤੇ ਥੱਲੇ ਇਹਨਾਂ ਦੇ ਕਾਰੋਬਾਰ ਹੋ ਰਹੇ ਨੇ, ਮੁਖਤਲਿਫ ਕਿਸਮ ਦੇ ਕਾਰੋਬਾਰ। ਤੇ ਇਹ ਸਾਰੀ ਬਿਲਡਿੰਗ ਜਿਹੜੀ ਹੈ ਨਾ, ਇਹ ਮੰਦਰ ਦੀ ਬਿਲਡਿੰਗ ਹੁੰਦੀ ਸੀ। ਬਲਕਿ ਇਹਦੇ ਵਿੱਚ ਜਿਹੜੀਆਂ ਕਾਓ ਹੁੰਦੀਆਂ ਸਨ, ਉਹ ਵੀ ਰੱਖੀਆਂ ਗਈਆਂ ਸਨ। ਬੜੇ ਅੱਛੇ ਉਹਨਾਂ ਦੇ ਜਿਹੜੇ ਨੂੰ ਬਣਾਏ ਗਏ ਸਨ, ਘਰ ਕਹਿ ਲਓ, ਕਮਰੇ ਕਹਿ ਲਓ, ਘੋੜੇ ਰੱਖੇ ਗਏ ਸਨ। ਤੇ ਇਹ ਹੁਣ ਚਾਰੋਂ ਤਰਫ ਜਿਹੜਾ ਨਾ ਹਾਲੇ ਵੀ ਕੁਝ ਪੁਰਾਣੇ ਆਸਾਰ ਬਾਕੀ ਨੇ ਬਿਲਡਿੰਗਾਂ ਦੇ। ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ, ਪੁਰਾਣੀ ਬਿਲਡਿੰਗ ਹੈ। ਅੱਛਾ ਦੋਸਤੋ, ਮੇਰੇ ਪਿੱਛੇ ਜਿਹੜੀ ਤੁਸੀਂ ਬਿਲਡਿੰਗ ਦੇਖ ਰਹੇ ਹੋ, ਇਹ ਹੈਗਾ ਮੰਦਰ, ਕਦੀਮੀ ਮੰਦਰ। ਔਰ ਜਿਹੜਾ ਬਜ਼ੁਰਗਾਂ ਨੇ ਦੱਸਿਆ, ਇਹਦੇ ਵਿੱਚ ਜਿਸ ਤਰ੍ਹਾਂ ਕਿ ਮੈਂ ਦੱਸਿਆ ਕਿ ਘੋੜਿਆਂ ਦਾ ਤੇ ਗਾਈਆਂ ਦਾ ਜਿਹੜਾ ਨਾ, ਉਹ ਇੱਕ
ਕਮਰੇ ਵੀ ਬਣਾਏ ਸਨ, ਬਹੁਤ ਜ਼ਿਆਦਾ ਪਾਲੇ ਜਾਂਦੇ ਸਨ। ਹੁਣ ਮੈਂ ਇਸ ਵੇਲੇ ਖੜਾ ਵਾਂ ਰਾਮਤਲਾਈ ਤਲਾਬ ਦੇ ਅੰਦਰ, ਤੇ ਇਹ ਜਿਹੜੀ ਬਿਲਡਿੰਗ ਹੈ ਅੱਜ ਵੀ ਮੌਜੂਦ ਹੈ। ਗੋਕੀ ਦੇ ਵਿੱਚ ਹੁਣ ਸਕੂਲ ਬਣ ਚੁੱਕਿਆ ਹੈ। ਤੇ ਮੇਰੀ ਕੋਸ਼ਿਸ਼ ਹੈ ਕਿ ਮੈਂ ਤੁਹਾਨੂੰ ਇਹਦੇ ਦਰਵਾਜ਼ਿਆਂ 'ਤੇ ਜੋ ਵੀ ਕੁਝ ਲਿਖਿਆ ਤੁਹਾਨੂੰ ਬਹਾਲਣਾ, ਉਹ ਪੜ੍ਹ ਕੇ ਦੱਸਣਾ ਹੈ ਕੀ ਹੈ। ਇਹ ਜਨਾਬ 4 ਪੌੜੀਆਂ ਨੇ, 4 ਦਰਵਾਜ਼ੇ ਨੇ ਇਸ ਤਲਾਬ ਦੇ। ਤੇ ਇਹ ਮੰਦਿਰ ਦੀ ਜਿਹੜੀ ਬਿਲਡਿੰਗ ਹੈ ਨਾ, ਉਹ ਤੁਹਾਨੂੰ ਮੈਂ ਦਿਖਾ ਰਿਹਾ। ਤੇ ਇਹ ਜਨਾਬ ਆ ਗਿਆ ਉਹ ਦਰਵਾਜ਼ਾ ਜਿਹੜਾ ਮੈਂ ਕਹਿ ਰਿਹਾ ਸਾਂ। ਇਹ ਪੜ੍ਹ ਕੇ ਦੱਸੋ ਕੀ ਲਿਖਿਆ ਹੈ। ਇਹ ਮੈਂ ਥੋੜ੍ਹੀ ਦੇਰ ਇੱਥੇ ਖੜਾ ਕਰਨਾ ਕੈਮਰਾ, ਤੇ ਤੁਸੀਂ ਇਹਨੂੰ ਪੜ੍ਹੋ। ਹੈਲੋ, ਆ ਦੱਸਣਾ ਇਹ ਕੀ ਹੈਗਾ। ਤੇ ਇਹ ਨਿਸ਼ਾਨ ਜਿਹੜੇ ਬਣੇ ਨੇ, ਇਹ ਉੱਤੇ ਵੀ, ਇਹ ਵੀ, ਇਹ ਜ਼ਾਹਿਰ ਕਰਦੇ ਨੇ ਕਿ ਮੰਦਿਰ ਸੀ। ਤੇ ਇਹ ਵੀ ਕੁਝ ਲਿਖਿਆ ਹੈ, ਹੁਣ ਕੋਸ਼ਿਸ਼ ਕਰੋ ਪੜ੍ਹਨ ਦੀ। ਇਹ ਕੀ ਹੈ? ਇਹ ਚੈੱਕ ਕਰੋ ਜੀ, ਪਿੱਲਰ ਵੀ ਇਹਦੇ ਕਿ ਅਸੀਂ ਉਸ ਦੌਰ ਦੇ ਨਫਾਸਤ ਦੇ ਨਾਲ ਬਣੇ ਨੇ। ਲੇਕਿਨ ਇਹ ਹੁਣ ਪਤਾ ਨਹੀਂ ਕਿਸੇ ਦੌਰ 'ਚ ਇਹਨੂੰ ਕੋਈ ਅੱਗ ਲੱਗੀ ਸੀ, ਜਿਹਦੀ ਵਜ੍ਹਾ ਦੇ ਨਾਲ ਇਹ ਕਾਲਾ ਹੋ ਗਿਆ। ਖਾਸ ਤੌਰ 'ਤੇ 1992 ਦੇ ਜਦੋਂ ਬਾਬਰੀ ਮਸਜਿਦ ਦਾ ਵਾਕਿਆ ਹੋਇਆ ਇੰਡੀਆ ਦੇ ਵਿੱਚ, ਫਿਰ ਜਜ਼ਬਾਤੀ ਜਿਹੜੇ ਮੁਸਲਮਾਨ ਸਨ ਉਹਨਾਂ ਵੀ ਇਸ ਸਾਈਡ 'ਤੇ ਜਿਹੜੀਆਂ ਪੁਰਾਣੀਆਂ ਇਮਾਰਤਾਂ ਸਨ, ਖਾ ਕਿਸੇ ਵੀ ਧਰਮ ਦੀਆਂ ਸਨ, ਗੈਰ ਮੁਸਲਮਾਨ ਦੀਆਂ, ਉਹਨਾਂ ਨੂੰ ਨੁਕਸਾਨ ਪਹੁੰਚਾਇਆ, ਖਾਸ ਤੌਰ 'ਤੇ ਮੰਦਿਰਾਂ ਦੇ ਗੁਰਦੁਆਰਿਆਂ ਨੂੰ। ਅਤੇ ਇਹ ਉਹਦੀ ਵਜ੍ਹਾ ਨਾਲ ਜਿਹੜਾ ਨਾ ਇਹਨੂੰ ਹਾਲੇ ਵੀ ਕਾਲੇ ਨਿਸ਼ਾਨ ਮੌਜੂਦ ਨੇ। ਅਤੇ ਇਹਦੇ ਅੰਦਰ ਕੌਮੀ ਹਾਈ ਸਕੂਲ ਬਣ ਚੁੱਕਿਆ। ਦੂਸਰੀ ਸਾਈਡ 'ਤੇ ਇਹਦਾ ਦਰਵਾਜ਼ਾ ਹੈ। ਅਤੇ ਇਹ ਜਨਾਬ ਇਹਦਾ ਪੁਰਾਣਾ ਇਹ ਕੋਲ ਇਹਦੇ ਪੁਰਾਣੀ ਇਮਾਰਤ ਹੈ, ਉਸ ਤੋਂ 1947 ਤੋਂ ਪਹਿਲੇ ਦੀ ਫੈਮਿਲੀ ਰਹਿ ਰਹੀ ਹੈ। ਤੇ ਇਹ ਜਨਾਬ ਬਿਲਕੁਲ ਕੋਲ, ਇਹ ਚੈੱਕ ਕਰੋ 1947 ਤੋਂ ਪਹਿਲੇ ਦੀ ਬਣੀ ਬਿਲਡਿੰਗ। ਤੇ ਇਹ ਕੋਲ ਇਹਦਾ ਰਾਮਤਲਾਈ ਤਲਾਬ, ਇਹ ਚੈੱਕ ਕਰੋ। ਪੂਰੇ ਸਿਆਲਕੋਟ ਦੀਆਂ ਇਮਾਰਤਾਂ ਪਿੱਛੇ ਸ਼ਹਿਰ 'ਚ ਨਜ਼ਰ ਆ ਰਹੀਆਂ। ਤੇ ਇਹ ਤਲਾਬ ਦੇ ਚਾਰੋਂ ਤਰਫ ਰਸਤਾ ਹੈ। ਤੇ ਇਹਦੇ ਇਹ ਕੋਨੇ ਦੇ ਵਿੱਚ ਹੈ ਬਿਲਡਿੰਗ, ਇਹਦਾ ਦਰਵਾਜ਼ਾ ਸਿਆਲਕੋਟ। ਤੇ ਇੱਥੋਂ ਇਹ ਜਿਹੜੀ ਸੜਕ ਜਾਂਦੀ ਹੈ ਇਹਦੇ ਨਾਲ ਹੀ ਬਿਲਕੁਲ ਰੇਲਵੇ ਸਟੇਸ਼ਨ ਹੈ, ਸਿਆਲਕੋਟ ਦਾ ਰੇਲਵੇ ਸਟੇਸ਼ਨ। ਇਹ ਜੀ ਮੰਦਰ ਵਾਲੀ ਬਿਲਡਿੰਗ ਹੈ, ਉਹਦੇ ਵਿੱਚ ਗਵਰਨਮੈਂਟ ਕੌਮੀ ਹਾਈ ਸਕੂਲ ਬਣ ਚੁੱਕਿਆ। ਉੱਤੇ ਲਿਖਿਆ ਇੰਗਲਿਸ਼ ਤੇ ਉਰਦੂ ਦੇ ਵਿੱਚ ਗਵਰਨਮੈਂਟ ਕੌਮੀ ਹਾਈ ਸਕੂਲ ਸਿਆਲਕੋਟ। ਇਹ ਜਨਾਬ ਮੰਦਰ ਦੀ ਬਿਲਡਿੰਗ, ਇਹਦੇ ਅੰਦਰ ਅੱਜ ਕੱਲ੍ਹ ਸਕੂਲ। ਤੇ ਇਹ ਜਿਹੜਾ ਮੇਰੇ ਰਾਈਟ ਸਾਈਡ 'ਤੇ ਤਲਾਬ ਹੈਗਾ, ਰਾਮਤਲਾਈ ਤਲਾਬ, ਉਹਦੇ 'ਚ ਅੱਜ ਕੱਲ੍ਹ ਬੱਚੇ ਖੇਡਦੇ ਨੇ। ਅਤੇ ਜਦੋਂ ਸਾਵਣ ਭਾਦੋ ਸੌਣ ਭਾਦਰੋਂ ਦਾ ਮੌਸਮ ਆਉਂਦਾ, ਵਿੱਚ ਪਾਣੀ ਖੜਾ ਹੋ ਜਾਂਦਾ, ਅਤੇ ਫਿਰ ਬੱਚੇ ਨਹਾਉਂਦੇ ਨੇ। ਫਿਲਹਾਲ ਤਾਂ ਬੜੀ ਹੀ ਇਹਦੀ ਅਫਸੁਰਦਾ ਜੀ ਹਾਲਤ ਹੈ, ਕੋਈ ਗੰਦ ਪਿਆ ਦਾ ਹਰ ਜਗ੍ਹਾ 'ਤੇ, ਔਰ ਕੋਈ ਪੁਰਸਾਨੇ ਹਾਲ ਨਹੀਂ। ਇਹ ਰਿਹਾਇਸ਼ੀ ਇਮਾਰਤਾਂ ਸਿਆਲਕੋਟ ਰਾਮਤਲਾਈ ਦੇ ਵਿੱਚ। ਤੇ ਇਹ ਤਲਾਬ, ਤੇ ਇਹ ਉਹ ਦਰਵਾਜ਼ਾ ਜਿੱਧਰੋਂ ਦੀ ਅਸੀਂ ਅੰਦਰ ਆਏ ਸੀ। ਇਹ ਸੀ ਅੱਜ ਦੀ ਵੀਡੀਓ ਛੋਟੀ ਜੀ, ਜਿਹਦੇ ਵਿੱਚ ਮਕਸਦ ਸੀ ਕਿ ਤੁਹਾਨੂੰ ਰਾਮਤਲਾਈ ਤਲਾਬ ਵਿਖਾ ਲਈਏ, ਅਤੇ ਇੱਥੇ ਜਿਹੜਾ ਮੰਦਿਰ ਸੀ ਉਹ ਦਿਖਾਇਆ ਜਾਏ। ਸਕੂਲ ਦਾ ਟਾਈਮਿੰਗ ਨਹੀਂ ਹੈਗੀ, ਸਕੂਲ ਬੰਦ ਨੇ। ਮੈਂ ਅੰਦਰੋਂ ਤੁਹਾਨੂੰ ਮਾਹੌਲ ਵਾਲਦਾ, ਫਿਰ ਕਿਸੇ ਦਿਨ ਵਿਖਾ ਲਾਂਗੇ। ਔਰੰਗਜ਼ੇਬ ਨੂੰ ਇਜਾਜ਼ਤ ਦਿਓ, ਰੱਬ ਰੱਖਾ।